ਵੱਖ-ਵੱਖ ਸੂਬਿਆਂ ਦੇ ਵਿੱਚ ਚਲੋ ਮੰਨ ਲਓ ਕਿਉਂਕਿ ਕੇਸ ਚੱਲੀ ਜਾਂਦੇ, ਕਈ ਕੁਛ ਹੋ ਹੀ ਜਾਂਦਾ ਆ ਵੱਖ-ਵੱਖ ਸੂਬਿਆਂ 'ਚ। ਪਰ ਓਵਰਆਲ ਇੰਡਸਟਰੀ ਦੇ ਵਿੱਚ ਇਹ ਐਨਫੋਰਸਮੈਂਟ ਇੰਗਲਿਸ਼ ਵਾਲੀਆਂ ਆਪਾਂ ਰੀਸੈਂਟਲੀ ਪਿਛਲੇ ਵੀਕ ਦੇ ਵਿੱਚ ਦੇਖਿਆ ਫੌਕਸ ਨਿਊਜ਼ ਵਾਲੇ ਜਿਹੜੇ ਫਲੋਰੀਡਾ ਦੇ ਸਟੇਟ ਟਰੂਪਰਸ ਦੇ ਨਾਲ ਵਿਸ਼ੇਸ਼ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਲਾਈਵ ਹੀ ਜਿਹੜਾ ਉਹ ਸ਼ੋਅ ਕੀਤਾ ਵੀ ਚਲੋ ਉਹਨਾਂ ਨੇ ਡਰਾਈਵਰ ਦੀ ਫੋਟੋ ਤਾਂ ਨਹੀਂ ਦਿਖਾਈ, ਉਹ ਧੁੰਦਲੀ ਕਰਤੀ ਸੀਗੀ। ਉਹ ਕਹਿੰਦੇ ਵੀ ਉਹਨੂੰ ਜਿਵੇਂ ਹੀ ਇੰਗਲਿਸ਼ ਨਹੀਂ ਸੀ ਆਉਂਦੀ ਤੇ ਉਹਨੂੰ ਉਹਦੇ ਨਾਲ ਦੇ ਨਾਲ ਆਊਟ ਆਫ ਆਰਡਰ ਜਿਹੜਾ ਉਹ ਕਰ ਦਿੱਤਾ ਵੀ ਤੂੰ ਚਲਾ ਨਹੀਂ ਸਕਦਾ। ਸੋ ਇਹ ਇਦਾਂ ਦੀ ਸਿਚੁਏਸ਼ਨ ਮੈਨੂੰ ਲੱਗਦਾ ਵੀ ਹੋਰ ਵੀ ਸੂਬਿਆਂ ਦੇ ਵਿੱਚ ਵੱਧ ਰਹੀ ਹੈ। ਬਿਲਕੁਲ ਰਾਜਕਰਨ ਵੱਧ ਰਹੀ ਆ, ਔਰ ਖਾਸ ਕਰਕੇ ਜਿਹੜਾ ਆਪਣਾ ਪੰਜਾਬੀਆਂ ਦਾ ਨਾਂ ਆ ਗਿਆ ਨਾ, ਇਹ ਸਾਡੀ ਓਡੀ ਵੱਡੀ ਪ੍ਰੋਬਲਮ ਨਹੀਂ ਹੈਗੀ ਜਿੱਡੀ ਵੱਡੀ ਪ੍ਰੋਬਲਮ ਸਾਡੇ ਸਿਰ ਮੜ ਦਿੱਤੀ ਗਈ ਆ, ਦਿਖਾਈ ਗਈ ਆ। ਸਾਡੇ ਨਾਲੋਂ ਜ਼ਿਆਦਾ ਪ੍ਰੋਬਲਮ ਕਿਤੇ ਵੱਡੀ ਇਹ ਦੂਜੀਆਂ ਕਮਿਊਨਿਟੀਜ਼ ਦੇ ਵਿੱਚ ਹੈਗੀ ਆ, ਜਿਹਦੇ ਵਿੱਚ ਕਿ ਆਪਾਂ ਸਪੈਨਿਸ਼ ਮੂਲ ਦੇ ਲੈ ਲਈਏ ਜਾਂ ਹੋਰ ਡਰਾਈਵਰ ਲੈ ਲਈਏ, ਚਾਈਨੀਜ਼ ਲੈ ਲਈਏ ਜਾਂ ਓਰੀਐਂਟਲ ਮੂਲ ਦੇ ਲੈ ਲਈਏ ਜਾਂ ਆਪਣਾ ਈਸਟਰਨ ਯੂਰਪ ਦੇ ਲੈ ਲਈਏ। ਬਹੁਤ ਜ਼ਿਆਦਾ ਜਿਹੜੀ ਕਮਿਊਨਿਟੀਜ਼ ਹੈਗੀ ਉਹਨਾਂ ਦੇ ਵਿੱਚ ਇੰਗਲਿਸ਼ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ। ਸਾਡੇ ਓਡੀ ਵੱਡੀ ਪ੍ਰੋਬਲਮ ਨਹੀਂ ਹੈਗੀ। ਯੈਸ, ਇਹ ਬਿਲਕੁਲ ਸੱਚਾਈ ਹੈ ਕਿ ਡੈਫੀਨੇਟਲੀ ਆਪਾਂ ਨੂੰ ਪਤਾ ਕਿ ਸਾਡੇ ਕੁਛ ਡਰਾਈਵਰ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਪ੍ਰੋਬਲਮ ਹੈਗੀ ਆ, ਪਰ ਇਹ ਸਾਡੀ ਪ੍ਰੋਬਲਮ ਏਡੀ ਵੱਡੀ ਨਹੀਂ ਹੈਗੀ ਜਿੰਨੀ ਵੱਡੀ ਹੋਰ। ਕਿਉਂਕਿ ਮੈਂ ਅੱਗੇ ਵੀ ਦੇਖੋ, ਅੱਗੇ ਵੀ ਆਪਾਂ ਪ੍ਰੋਗਰਾਮ ਕਰਦੇ ਰਹੇ, ਅੱਗੇ ਪ੍ਰੋਗਰਾਮ 'ਚ ਵੀ ਮੈਂ ਕਹਿੰਦਾ ਰਿਹਾ ਇਹ ਚੀਜ਼ ਕਿ ਜਿਹੜਾ ਸਪੈਨਿਸ਼ ਜਾਂ ਮੈਕਸੀਕਨ ਮੂਲ ਦਾ ਡਰਾਈਵਰ ਹੈਗਾ, ਜਦੋਂ ਉਹ ਕਿਸੇ ਡੌਕ ਤੇ ਜਾਂਦਾ ਹੈਗਾ, ਕਿਸੇ ਲਾਅ ਐਨਫੋਰਸਮੈਂਟ ਦੇ ਕੋਲ ਜਾਂਦਾ ਹੈਗਾ, ਉਦੋਂ ਉਹਦੇ ਨਾਲ ਡੌਕ ਤੇ ਗੱਲ ਕਰਨ ਵਾਲੇ ਸਪੈਨਿਸ਼ 'ਚ ਗੱਲ ਕਰਨ ਲੱਗ ਜਾਂਦੇ ਆ। ਪੁਲਿਸ ਦੇ ਵਿੱਚ ਵੀ ਕੋਈ ਨਾ ਕੋਈ ਸਪੈਨਿਸ਼ ਬੋਲਣ ਵਾਲਾ ਹੁੰਦਾ, ਉਹ ਸਪੈਨਿਸ਼ 'ਚ ਗੱਲ ਕਰਨ ਲੱਗ ਜਾਂਦਾ ਆ। ਸੋ ਉੱਥੇ ਉਹਦੀ ਪ੍ਰੋਬਲਮ ਦਿਖਦੀ ਨਹੀਂ, ਸਾਨੂੰ ਉਹਦੀ ਪ੍ਰੋਬਲਮ ਮਹਿਸੂਸ ਨਹੀਂ ਹੁੰਦੀ, ਨਾ ਹੀ ਉਹਨੂੰ ਮਹਿਸੂਸ ਹੁੰਦੀ ਹੈ, ਨਾ ਹੀ ਸਾਨੂੰ, ਨਾ ਹੀ ਲਾਅ ਐਨਫੋਰਸਮੈਂਟ ਨੂੰ ਉਹ ਚੀਜ਼ ਅੰਡਰਸਟੈਂਡ ਉਦੋਂ ਕੀਤੀ। ਪਰ ਲੇਕਿਨ ਜਦੋਂ ਹੁਣ ਮੁੱਦਾ ਸਿਰਫ ਡਾਇਰੈਕਟਲੀ ਇੰਗਲਿਸ਼ ਦਾ ਆਇਆ ਤੇ ਉਹਦੇ ਉੱਤੇ ਫਿਰ ਹੁਣ ਇਹ ਚੀਜ਼ ਜਿਹੜੀ ਆ, ਇਹ ਡੈਫੀਨੇਟਲੀ ਬਹੁਤ ਜਿਹੜੀਆਂ ਸਰਕਾਰਾਂ ਹੈਗੀਆਂ, ਬਹੁਤ ਜਿਹੜੀਆਂ ਸਟੇਟਸ ਹੈਗੀਆਂ, ਉਹ ਇਸ ਮਾਮਲੇ ਦੇ ਵਿੱਚ ਸਖਤੀ ਕਰ ਰਹੀਆਂ ਹੈਗੀਆਂ। ਔਰ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਜ਼ਰੂਰ ਜਿਹੜਾ ਆ ਆਪਣੀ ਕਮਿਊਨਿਟੀ ਨੂੰ, ਖਾਸ ਕਰਕੇ ਆਪਣੀ ਕਮਿਊਨਿਟੀ ਨੂੰ ਇੰਨਾ ਮਿਹਨਤ ਦੀ ਨਹੀਂ ਹੈਗੀ। ਆਪਾਂ ਕਰ ਸਕਦੇ ਹੈਗੇ ਬੜਾ ਵਧੀਆ, ਆਪਾਂ ਚੀਜ਼ ਜਿਹੜੀ ਆ ਇਹ ਚੀਜ਼ ਦੇ ਉੱਤੇ ਆਪਾਂ ਮਤਲਬ ਕਿ ਅਸਰ ਕਰ ਸਕਦੇ, ਆਪਾਂ ਪੜ੍ਹ ਸਕਦੇ, ਲਿਖ ਸਕਦੇ, ਸਭ ਕੁਛ ਕਰ ਸਕਦੇ ਹਾਂ। ਪਰ ਡੈਫੀਨੇਟਲੀ ਜਿਹੜੀ ਲੋੜ ਆ ਨਾ, ਲੋੜ ਆ ਜਿਹੜੀ, ਇਹ ਆਪਾਂ ਪੂਰੀ ਕਰ ਸਕਦੇ ਹਾਂ ਜੇ ਆਪਾਂ ਥੋੜ੍ਹੀ ਜਿਹੀ ਮਿਹਨਤ ਕਰ ਲਈਏ, ਥੋੜ੍ਹਾ ਜਿਹਾ ਕੰਮ ਕਰ ਲਈਏ, ਆਪਾਂ ਇਸ ਚੀਜ਼ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਰਿਕਵਰ ਕਰ ਸਕਦੇ ਹਾਂ। ਇਹੋ ਹੀ ਚੀਜ਼ ਆਪਾਂ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ ਗੱਲ ਕਰਦੇ ਆ ਰਹੇ ਹਾਂ ਕਿ ਜੇ ਕੋਈ ਗੱਲ ਨਹੀਂ, ਜੇ ਅੱਜ ਆਪਣਾ ਲਾਇਸੈਂਸ ਜਿਹੜੇ ਆ ਨਾ, ਅੱਜ ਆਪਣੇ ਕੈਂਸਲ ਹੋ ਗਿਆ, ਲੇਕਿਨ ਇਹ ਲਾਇਸੈਂਸ ਫਿਰ ਇਸ਼ੂ ਹੋਣੇ ਆ। ਕੀ ਅਸੀਂ ਉਸ ਸੈਕਿੰਡ ਟਾਈਮ ਲਈ ਰੈਡੀ ਹੈਗੇ ਆ? ਕੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀਏ ਉਸ ਸੈਕਿੰਡ ਟਾਈਮ ਲਈ? ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੇ ਸਾਹਮਣੇ ਆ ਜਾਣੀਆਂ ਆ, ਕਲੀਅਰਲੀ ਸਾਡੇ ਸਾਹਮਣੇ ਆਉਣੀਆਂ। ਲਾਇਸੈਂਸ ਇੱਥੇ ਬੰਦੇ ਇੱਦਾਂ ਪੂਰੇ ਨਹੀਂ ਹੋਣੇ ਹੈਗੇ, ਗੱਲਾਂ ਦੇ ਨਾਲ ਨਹੀਂ, ਇਹ ਹੋਣੇ ਤਾਂ ਬੰਦਿਆਂ ਨੇ ਬੰਦਿਆਂ ਦਾ ਕੰਮ ਕਰਨਾ, ਠੀਕ ਹੈ ਨਾ। ਬਾਕੀ ਹਾਂ, ਡੈਫੀਨੇਟਲੀ ਅੱਜ ਦੇ ਸ਼ੋਅ ਦੇ ਵਿੱਚ ਹੁਣ ਗੇੜਾ ਕੱਢ ਕੇ ਦੇਖਦੇ ਹਾਂ, ਪਤਾ ਕਰ ਰਹੇ ਹਾਂ ਵੀ ਡਰਾਈਵਰਲੈਸ ਟਰੱਕ ਕਿੰਨੇ ਕੁ ਆਏ ਆ, ਕਿੰਨੀ ਕੁ ਇੱਥੇ ਚਰਚਾ ਡਰਾਈਵਰਲੈਸ ਟਰੱਕ ਦੀ, ਜਿਹੜਾ ਆਟੋਨੋਮਸ ਦਾ ਕੀ ਰੌਲਾ ਆ। ਲੱਗਦਾ ਨਹੀਂ, ਮੈਂ ਸਾਰਾ ਜਿਹੜਾ ਉਹਦਾ ਲਿਸਟ ਚੈੱਕ ਕੀਤੀ ਹੈਗੀ ਆ, ਮੈਨੂੰ ਦੇਖਿਆ ਤਾਂ ਨਹੀਂ ਹੈਗਾ ਅਜੇ ਤੱਕ ਕੋਈ ਵੀ, ਪਰ ਕੋਈ ਟੈਸਲਾ, ਕੋਈ ਨਿਕੋਲਾ ਨਹੀਂ, ਕੋਈ ਨਹੀਂ ਹੈ। ਸੋ ਰੈਗੂਲਰ ਹੀ ਆ, ਫਰੇਟ ਲਾਈਨਰ, ਕੈਸਕੈਡੀਆ ਤੇ ਇੰਟਰਨੈਸ਼ਨਲ ਜਿਹੜੇ ਹੁੰਦੇ ਹੀ ਆ। ਹਾਂ ਨਹੀਂ, ਉਹ ਨਹੀਂ ਉਹਦੇ ਲਈ ਵੀ ਰਾਜਕਰਨ ਮੈਂ ਦੱਸ ਦਿਆਂ, ਜਿੰਨੇ ਵੀ ਮੈਨੂਫੈਕਚਰਰਸ ਆ, ਇਹ ਸ਼ੋਅ ਵੀ ਅੱਗੇ ਨਾਲੋਂ ਆਲਮੋਸਟ 40% ਛੋਟਾ ਹੋ ਗਿਆ, ਅੱਧਾ ਹੀ ਰਹਿ ਗਿਆ ਆਲਮੋਸਟ। ਹਾਂਜੀ, ਸੋ ਇਹ ਜਿੰਨੇ ਮੈਨੂਫੈਕਚਰਰਸ ਆ ਨਾ, ਸਾਰੇ ਹੀ ਇਸ ਸ਼ੋਅ ਦੇ ਵਿੱਚੋਂ ਨਿਕਲ ਗਏ ਆ। ਇਸ ਸ਼ੋਅ ਦੇ ਵਿੱਚ ਜਿਹੜੇ ਲੋਕਲ ਮੈਨੂਫੈਕਚਰਰਸ ਆ, ਜਿਹੜੇ ਦੂਜੇ ਆ ਪਾਰਟਸ ਆ ਜਾਂ ਹੋਰ ਆ ਟਰੱਕਿੰਗ ਕੰਪਨੀਆਂ, ਉਹ ਰਹਿ ਗਏ ਹੈਗੇ ਆ। ਜਿਹੜੇ ਬਿਗ ਮੈਨੂਫੈਕਚਰਰਸ ਆ, ਉਹਨਾਂ ਦੇ ਬੂਥ ਹੈ ਨਹੀਂ ਗੇ। ਉਹ ਕਿਉਂ? ਰੀਜ਼ਨ ਕੀ ਆ? ਕਿਉਂਕਿ ਏਦਾਂ ਹੈ ਨਾ ਕਿ ਅੱਗੇ ਇਹ ਸ਼ੋਅ ਨੂੰ ਗਿਣਿਆ ਜਾਂਦਾ ਸੀ ਕਿ ਸਾਲ ਮਗਰੋਂ ਜਿਹੜੀ ਇਨਵੈਂਸ਼ਨ ਹੋਈ ਆ, ਜਿਹੜੀ ਕਾਢ ਕੱਢੀ ਆ, ਉਹਨੂੰ ਇਸ ਪਲੇਟਫਾਰਮ ਤੇ ਲਿਆਣ ਕੇ ਲਾਂਚ ਕੀਤਾ ਜਾਂਦਾ ਸੀਗਾ। ਇਹ ਲਾਂਚਿੰਗ ਪੈਡ ਸੀਗਾ। ਲੇਕਿਨ ਹੁਣ ਇੰਟਰਨੈਟ ਦਾ ਜ਼ਮਾਨਾ ਔਰ ਇਹ ਸਾਰਾ ਕੁਛ ਹੋ ਗਿਆ ਲਾਈਵ, ਇੰਨਾ ਕੁਛ ਹੋ ਚੁੱਕਾ ਆ ਕਿ ਉਹਦੇ ਵਿੱਚ ਹੁਣ ਇੰਨੀ 1 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਪੈਂਦੀ। ਸੋ ਲੋਕੀ ਜਿਹੜੇ ਆ ਉਹ ਆਨਲਾਈਨ ਇਹ ਲਾਂਚਸ ਜਿਹੜੇ ਆ ਉਹ ਜ਼ਿਆਦਾ ਸਕਸੈਸਫੁਲ ਹੋ ਰਹੇ ਆ, ਜਾਂ ਜਿਹੜੇ ਰੀਜਨਲ ਸ਼ੋਜ਼ ਹੈਗੇ ਆ ਉਹ ਜ਼ਿਆਦਾ ਸਕਸੈਸਫੁਲ ਹੋ ਰਹੇ ਆ।